पंजाबी रेडियो जुआ से सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ ਪ੍ਰੀਮੋਟ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਪ੍ਰੀਮੋਟ, ਬਲਰਾਜ ਕੌਰ ਸਹੋਤਾ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ ਖਬਰਾਂ ਤੇ ਨਜ਼ਰ ਮਾਰਦੇ ਆ। ਪਹਿਲੀ ਖਬਰ ਆ ਜਿਹੜਾ ਟ੍ਰਿਪਲ ਤਲਾਕ ਆ ਉਹ ਪਾਸ ਹੋ ਗਿਆ। ਉਹਦੀ ਐਕਚੁਅਲੀ ਕੱਲ ਵੀ ਗੱਲ ਕੀਤੀ ਸੀ ਕਿ ਪਿਛਲੇ ਦਿਨੀ ਜਿਹੜਾ RTI ਦੇ ਵਿੱਚ ਅਮੈਂਡਮੈਂਟ ਕੀਤੀ RTI ਬਿੱਲ ਦੇ ਵਿੱਚ, ਉਹ ਇੱਕ ਚਲਾਕੀ ਦੇ ਨਾਲ ਜਿਹੜੀ ਜੀ, ਕਿਉਂਕਿ ਰਾਜ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੋਲੇ ਬਹੁਮਤ ਨਹੀਂ ਗਾ, ਉਹਨਾਂ ਨੇ ਫਿਰ ਇਸ ਵਾਰੀ ਜਿਹੜੇ ਜੀ ਨਵੇਂ ਟ੍ਰਿਕ ਇਹ ਖੇਡਿਆ। ਇੱਕ ਤਾਂ ਜਿੰਨੇ ਬਿੱਲ ਲੁਕੇ ਹੋਏ ਸੀਗੇ 16ਵੀਂ ਲੋਕ ਸਭਾ ਦੇ, ਉਹ ਲਿਆ ਕੇ ਧੜਾ ਧੜ ਜਿਹੜੇ ਜੀ ਉਹ ਪਾਸ ਕਰਵਾਏ ਜਾ ਰਹੇ ਆ। ਟ੍ਰਿਪਲ ਤਲਾਕ ਜਿਹੜਾ ਜੀ ਉਹ ਰੁਕਿਆ ਹੋਇਆ ਸੀਗਾ, ਜਿਹਦੇ ਵਿੱਚ ਕਾਂਗਰਸ ਤੇ ਉਹਦੀਆਂ ਕੁਝ ਸਹਿਯੋਗੀ ਪਾਰਟੀਆਂ ਜਿਹੜੀਆਂ ਦੀ ਉਹ ਇਹ ਕਹਿੰਦੇ ਆ ਕਿ ਤੀਹਰੇ ਤਲਾਕ ਦੀ ਪ੍ਰਥਾ ਨੂੰ ਅਪਰਾਧ ਐਲਾਨਣ ਦੀ ਕੋਈ ਲੋੜ ਨਹੀਂ, ਕਿਉਂਕਿ ਸੁਪਰੀਮ ਕੋਰਟ ਪਹਿਲਾਂ ਹੀ ਇਸ ਪ੍ਰਥਾ ਨੂੰ ਰੱਦ ਕਰ ਚੁੱਕੀ ਆ। ਔਰ ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਜਦੋਂ ਸੁਪਰੀਮ ਕੋਰਟ ਪਹਿਲਾਂ ਤੀਹਰੇ ਤਲਾਕ ਦੀ ਪ੍ਰਥਾ ਨੂੰ ਰੱਦ ਕਰ ਚੁੱਕਾ ਤਾਂ ਫਿਰ ਇਹਦਾ ਅਪਰਾਧ ਐਲਾਨ ਕੇ ਇਹਨੂੰ ਕਾਨੂੰਨ ਬਣਾਉਣ ਦੀ ਕੀ ਜਿਹੜੀ ਜੀ ਉਹ ਜ਼ਰੂਰਤ ਆ। ਇਹ ਰਾਜ ਸਭਾ ਦੇ ਵਿੱਚ ਲਿਆਂਦਾ ਗਿਆ ਔਰ ਰਾਜ ਸਭਾ ਦੇ ਵਿੱਚ ਬਹਿਸ ਹੋਈ ਔਰ ਬਿੱਲ ਦੇ ਹੱਕ ਦੇ ਵਿੱਚ 99 ਤੇ ਵਿਰੋਧ ਦੇ ਵਿੱਚ 84 ਵੋਟਾਂ ਪਈਆਂ। ਹੁਣ ਇਹ ਬਿੱਲ ਪ੍ਰਵਾਨਗੀ ਲਈ ਰਾਸ਼ਟਰਪਤੀ ਨੂੰ ਭੇਜਿਆ ਜਾਊਗਾ। ਇਸ ਤੋਂ ਬਾਅਦ ਬਿੱਲ ਕਾਨੂੰਨ ਦੇ ਵਿੱਚ ਤਬਦੀਲ ਹੋ ਜਾਊਗਾ। ਮੁਸਲਿਮ ਔਰਤਾਂ ਦੀ ਆਜ਼ਾਦੀ ਤੇ ਮਾਣ ਸਨਮਾਨ ਦੇ ਨਾਲ ਜੋੜ ਕੇ ਇਹਨੂੰ ਪ੍ਰਚਾਰ ਰਹੀ ਆ ਮੋਦੀ ਦੀ ਸਰਕਾਰ। ਉਹਦੀ ਇਹ ਜਿਹੜੇ ਵੀ ਤਰੀਕੇ ਨਾਲ ਇਹਨਾਂ ਨੇ ਪਾਸ ਕਰਵਾ ਲਿਆ, ਇਹ ਉਹਦੀ ਜਿੱਤ ਹੈ। ਬਿੱਲ ਦੇ ਕਾਨੂੰਨ ਬਣਨ ਦੇ ਨਾਲ ਪੁਲਿਸ ਨੂੰ ਬਿਨਾਂ ਵਾਰੰਟ ਤੋਂ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਮਿਲ ਜੂਗਾ। ਪੀੜਤ ਔਰਤ ਦੀ ਗਵਾਹੀ ਸੁਣਨ ਤੋਂ ਬਾਅਦ ਅਦਾਲਤ ਜ਼ਮਾਨਤ ਸੰਬੰਧੀ ਫੈਸਲਾ ਕਰੂਗੀ। ਬਿੱਲ ਸਿਲੈਕਟ ਕਮੇਟੀ ਨੂੰ ਭੇਜਣ ਲਈ ਲਿਆਂਦਾ ਜਿਹੜਾ ਮਤਾ ਸੀਗਾ ਉਹ ਡਿੱਗ ਪਿਆ। ਜਿਹੜੀਆਂ ਕੁਝ ਪਾਰਟੀਆਂ ਨੇ ਜਿਹੜੀਆਂ ਵਿਰੋਧੀ ਧਿਰਾਂ ਦੇ ਵਿੱਚ ਨੇ, ਉਹਨਾਂ ਨੂੰ ਜਿਹੜਾ ਸੀਗਾ ਜੀ ਉਹ ਪਰਤਿਆ ਲਿਆ ਇੱਕ ਵਾਰੀ ਫੇਰ ਜਿਹੜਾ ਸੀਗਾ ਜੀ ਉਹ ਕੇਂਦਰ ਦੀ ਸਰਕਾਰ ਨੇ, ਭਾਰਤੀ ਜਨਤਾ ਪਾਰਟੀ ਨੇ, ਜਿਹਦੇ ਨਾਲ ਤੁਸੀਂ ਇਹ ਕਹਿ ਲਓ ਕਿ ਕੁਝ ਪਾਰਟੀਆਂ ਜਿਹੜੀਆਂ ਸੀਗੀਆਂ ਜੀ ਉਹ ਗੈਰ ਹਾਜ਼ਰ ਹੋ ਗਈਆਂ ਜਦੋਂ ਵੋਟ ਪੈਣੀ ਸੀਗੀ। ਜੇ ਜਿਹੜੀਆਂ ਦੀ ਗੈਰ ਹਾਜ਼ਰ ਉਹ ਨਾ ਹੁੰਦੀਆਂ ਤੇ ਇਹ ਬਿੱਲ ਪਾਸ ਨਹੀਂ ਸੀ ਹੋਣਾ ਜੀ। ਤੀਹਰੇ ਤਲਾਕ ਦੇ ਵਿਰੁੱਧ ਲਿਆਂਦੇ ਬਿੱਲ ਦੇ ਉੱਤੇ ਬੀਜੂ ਜਨਤਾ ਦਲ ਨੇ NDA ਦੀ ਸਪੋਰਟ ਕੀਤੀ, ਜਨਤਾ ਦਲ ਯੂਨਾਈਟਿਡ ਤੇ ਅੰਨਾ DMK ਇਹ ਵਾਕਆਊਟ ਕਰਕੇ। ਔਰ ਰਾਜ ਸਭਾ ਦੇ ਵਿੱਚ ਸੱਤਾਧਾਰੀ ਧਿਰ NDA ਦੇ ਕੋਲੇ 242 ਮੈਂਬਰਾਂ ਦੇ ਵਿੱਚੋਂ 107 ਮੈਂਬਰ ਨੇ ਤੇ ਬਹੁਮਤ ਦੇ ਵਾਸਤੇ 121 ਮੈਂਬਰਾਂ ਦੀ ਲੋੜ ਬਣਦੀ ਹੈ। ਪਰ ਸਮਾਜਵਾਦੀ ਪਾਰਟੀ ਤੇ ਬਸਪਾ ਤੇ TRS ਦੇ ਤੇ YSR ਕਾਂਗਰਸ ਦੇ ਕੁਝ ਮੈਂਬਰ ਸਦਨ ਦੇ ਵਿੱਚੋਂ ਗੈਰ ਹਾਜ਼ਰ ਹੋ ਗਏ, ਜਿਹਦਾ ਫਾਇਦਾ ਸੱਤਾਧਾਰੀ ਧਿਰ ਨੂੰ ਗਿਆ। ਤੁਸੀਂ ਇਹ ਕਹਿ ਲਓ ਕਿ ਇਹ ਮਿਲ ਕੇ ਖੇਡ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਇਹਨਾਂ ਵਿਰੋਧੀ ਧਿਰਾਂ ਨੇ ਖੇਡੀ। ਆਹੀ ਨਹੀਂ ਜੀ ਕੁਛ ਬਣਦਾ, ਬੜਾ ਕੁਛ ਇਸ ਤਰ੍ਹਾਂ ਦਾ ਹੋ ਰਿਹਾ। ਅੱਗੇ ਗੱਲ ਕਰਦੇ ਹਾਂ, ਜ਼ਮੀਨਾਂ ਪੱਟੇ ਤੇ ਦਿੱਤੀਆਂ ਜਾਂਦੀਆਂ, ਜਿਹੜੀਆਂ ਮਾਮਲੇ ਤੇ ਦਿੱਤੀਆਂ ਜਾਂਦੀਆਂ ਆ, ਉਹਨਾਂ ਦੇ ਲਈ ਇੱਕ ਕਮੇਟੀ ਬਣਾਈ ਆ ਪੰਜਾਬ ਸਰਕਾਰ ਨੇ। ਇਹ ਮੰਤਰੀ ਮੰਡਲ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਕੁਝ ਅਹਿਮ ਫੈਸਲੇ ਜਿਹੜੇ ਜੀ ਉਹ ਲਏ ਗਏ ਆ। ਮੈਂ ਇੱਕ ਦਿਨ ਡਿਟੇਲ ਦੱਸੀ ਸੀਗੀ ਇਹਦੀ ਕਿ ਠੇਕੇ ਦੇ ਉੱਤੇ ਜ਼ਮੀਨ ਦੇਣ ਦੇ ਵਾਸਤੇ ਜਿਹੜਾ ਟੈਨੈਂਟ ਬਿੱਲ ਜਿਹੜਾ ਜੀ ਉਹ ਆ ਰਿਹਾ, ਲੀਜ਼ਿੰਗ ਐਂਡ ਟੈਨੈਂਸੀ ਬਿੱਲ 2019, ਇਹਦੇ ਵਾਸਤੇ ਹੁਣ ਹਾਲ ਦੀ ਘੜੀ ਕਮੇਟੀ ਜਿਹੜੀ ਜੀ ਉਹ ਗਠਿਤ ਕਰ ਦਿੱਤੀ ਗਈ ਆ। ਇਹਦਾ ਮਤਲਬ ਇਹ ਹੈ ਜੀ ਕਿ ਸ਼ਾਇਦ ਇਹ ਕਮਿੰਗ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਉਹਦੇ ਵਿੱਚ ਤਾਂ ਨਹੀਂ ਜਿਹੜਾ ਜੀ ਉਹ ਆ ਸਕੂਗਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰੀ ਇਸ ਕਮੇਟੀ ਦੇ ਮੁਖੀ ਲਾਏ ਗਏ ਆ, ਜਦੋਂ ਕਿ ਉਹਨਾਂ ਦੇ ਨਾਲ 2 ਹੋਰ ਮੰਤਰੀਆਂ ਨੂੰ ਜਿਹੜਾ ਜੀ ਉਹ ਨਾਮਜ਼ਦ ਕੀਤਾ ਗਿਆ। ਔਰ ਇਹਦਾ ਉਦੇਸ਼ ਜਿਹੜਾ ਜੀ ਉਹ ਸੂਬੇ ਦੇ ਵਿੱਚ ਖੇਤੀਬਾੜੀ ਜ਼ਮੀਨ ਵਾਲੀ ਜਿਹੜੀ ਜ਼ਮੀਨ ਹੈ ਉਹਨੂੰ ਪੱਟੇ ਤੇ ਦੇਣ ਦੇ ਮਾਮਲੇ ਦੇ ਵਿੱਚ ਸੁਧਾਰ ਲਿਆਉਣ ਲਈ ਮੌਜੂਦਾ 6 ਕਿਰਾਏਦਾਰੀ ਕਾਨੂੰਨਾਂ ਨੂੰ ਖਤਮ ਕਰਨਾ। ਜਿਹੜੀ ਜ਼ਮੀਨ ਹੈ ਪੱਟੇ ਦੇ ਉੱਤੇ ਦੇਣ ਸੰਬੰਧੀ ਕਾਨੂੰਨ 'ਚ ਪਾਰਦਰਸ਼ਤਾ ਦਾ ਮੁੱਖ ਮੰਤਵ ਜਿਹੜਾ ਜ਼ਮੀਨ ਮਾਲਕਾਂ ਨੂੰ ਆਪਣੀ ਜ਼ਮੀਨ ਖੁੱਸਣ ਦੇ ਡਰ ਤੋਂ ਬਿਨਾਂ ਲਿਖਤੀ ਪਟਾ ਇਕਰਾਰਨਾਮਾ ਕਰਨ ਲਈ ਆਧਾਰ ਮੁਹੱਈਆ ਕਰਾਉਣ ਤੋਂ ਇਲਾਵਾ
ਜਿਹੜੀ ਜ਼ਮੀਨ ਪੱਟੇ ਤੇ ਲੈਣ ਵਾਲਿਆਂ ਨੂੰ ਸੰਵਾਰਨ ਵਾਸਤੇ ਲੰਮੇ ਸਮੇਂ ਲਈ ਇਨਵੈਸਟ ਕਰਨਾ, ਕਰਜ਼ੇ ਤੇ ਸਬਸਿਡੀ ਦੀ ਸਹੂਲਤ ਜਿਹੜੀ ਜੀ ਉਹ ਹੋਊਗੀ। ਪਿਛਲੇ ਸਮੇਂ ਦੇ ਵਿੱਚ ਜ਼ਮੀਨਾਂ ਪੱਟੇ ਤੇ ਲੈਣ ਦਾ ਰੁਝਾਨ ਵਧਿਆ, ਪਰ ਜ਼ਮੀਨ ਠੇਕੇ ਤੇ ਦੇਣ ਦਾ ਕੰਮ ਜ਼ਿਆਦਾਤਰ ਜ਼ਬਾਨੀ ਕਲਾਮੀ ਹੁੰਦਾ, ਔਰ ਜ਼ਮੀਨ ਪੱਟੇ ਤੇ ਲੈਣ ਵਾਲੇ ਨੂੰ ਕਾਨੂੰਨੀ ਤੌਰ ਦੇ ਉੱਤੇ ਸੁਰੱਖਿਅਤ ਨਾ ਹੋਣ ਕਰਕੇ ਸ਼ੋਸ਼ਣ ਦਾ ਖਤਰਾ ਜਿਹੜਾ ਜੀ ਉਹ ਰਹਿੰਦਾ। ਔਰ ਜਦੋਂ ਕਿਸੇ ਕੁਦਰਤੀ ਆਫਤ ਦੇ ਨਾਲ ਫਸਲ ਦਾ ਨੁਕਸਾਨ ਹੋਣ ਦੇ ਉੱਤੇ ਮੁਆਵਜ਼ਾ ਉਹਨੂੰ ਨਹੀਂ ਮਿਲਦਾ, ਜਿਹਦੇ ਨਾਲ ਜਿਹੜਾ ਜੀ ਮੁਆਵਜ਼ਾ ਜਿਹੜਾ ਉਹ ਮਾਲਕ ਲੈ ਜਾਂਦਾ ਜੀ, ਉਹ ਕਾਸ਼ਤਕਾਰ ਜਿਹੜਾ ਉਹ ਰਹਿ ਜਾਂਦਾ ਉਹਦੇ ਤੋਂ ਵਾਂਝਾ। ਇਹਦੇ ਵਾਸਤੇ ਜਿਹੜਾ ਜੀ ਇਹ ਲਿਆਂਦਾ ਜਾ ਰਿਹਾ ਬਿੱਲ ਜਿਹੜਾ, ਹਾਲਾਂਕਿ ਇਹਦੇ ਕਿਹਾ ਇਹ ਗਿਆ ਜੀ ਕਿ ਇਹਦੇ ਲਈ ਕੋਈ ਕੰਪਲਸਰੀ ਨਹੀਂ ਹੋਊਗਾ ਕਿ ਹਰ ਇੱਕ ਨੂੰ ਇਹਦੇ ਤਹਿਤ ਜਿਹੜੀ ਜੀ ਠੇਕੇ ਤੇ ਜ਼ਮੀਨ ਦੇਣੀ ਪਊਗੀ। ਜੇ ਕੋਈ ਚਾਹੁੰਦਾ ਤੇ ਉਹਦੇ ਤਹਿਤ ਠੇਕੇ ਤੇ ਜ਼ਮੀਨ ਦੇ ਸਕਦਾ। ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਕਮੇਟੀ ਅਜੇ ਬਹੁਤੀਆਂ ਜਿਹੜੀਆਂ ਉਹ ਤੈਅ ਕਰੂਗੀ। ਜਿਹੜਾ ਇੱਕ ਹੋਰ ਫੈਸਲਾ ਇਹਦੇ ਵਿੱਚ ਇਹ ਲਿਆ ਗਿਆ ਜੀ, ਜਿਹੜੀਆਂ ਝੋਨੇ ਹੇਠੋਂ ਕੱਢਿਆ ਜਾਊਗਾ ਪੰਜਾਬ ਨੂੰ, ਜਿਹੜੀਆਂ ਬਦਲਵੀਆਂ ਫਸਲਾਂ ਨੇ ਜਿਹਦੇ ਵਿੱਚ ਮੱਕਾ, ਕਪਾਹ ਤੇ ਗੰਨਾ, ਇਹਨੂੰ ਬੀਜਣ ਦੇ ਵਾਸਤੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਊਗਾ। ਇਹਦੇ ਵਿੱਚ ਇੱਕ ਵਧੀਆ ਸੁਝਾਅ ਆਇਆ, ਉਹਦੇ ਤੇ ਗੌਰ ਤਾਂ ਨਹੀਂ ਕੀਤੀ ਗਈ। ਉਹ ਸੁਝਾਅ ਇਹ ਸੀਗਾ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹ ਇਸ ਕੰਡੀਸ਼ਨ ਦੇ ਉੱਤੇ ਠੇਕੇ ਤੇ ਦਿਓ ਅੱਗੇ, ਜਾਂ ਹਿੱਸੇ ਦੇ ਉੱਤੇ ਦਿਓ ਕਿ ਉਹਨਾਂ ਦੇ ਵਿੱਚ ਝੋਨਾ ਨਹੀਂ ਲੱਗ ਸਕਦਾ। ਜੇ ਇੱਥੋਂ ਸ਼ੁਰੂਆਤ ਹੁੰਦੀ ਆ ਤਾਂ ਇੱਕ ਚੰਗਾ ਹੋ ਸਕਦਾ, ਪਰ ਇਹਦੇ ਤੇ ਬਹੁਤਾ ਗੌਰ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਇੱਕ ਜਿਹੜੀ ਨਵੀਂ ਖੇਡ ਤੇ ਸਾਇੰਸ ਯੂਨੀਵਰਸਿਟੀ ਜਿਹੜੀ ਪਟਿਆਲੇ ਦੇ ਵਿੱਚ ਖੁੱਲਣ ਜਾ ਰਹੀ ਹੈ ਜੀ, ਉਹਦਾ ਨਾਮ ਜਿਹੜਾ ਆ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪਿਤਾ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂ ਦੇ ਉੱਤੇ ਰੱਖਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ, ਔਰ ਸਤੰਬਰ ਦੇ ਵਿੱਚ ਇਹਦੇ ਦਾਖਲੇ ਸ਼ੁਰੂ ਹੋਣਗੇ। ਇਹ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਸੀ, ਜਿਹੜੀ ਵਿਧਾਨ ਸਭਾ ਸੈਸ਼ਨ ਤੋਂ ਐਨ ਪਹਿਲਾਂ ਹੋਈ ਆ, ਜਿਹਦੇ ਵਿੱਚ ਇਹ ਫੈਸਲੇ ਲਏ ਗਏ। ਅੱਗੇ ਗੱਲ ਕਰਦੇ ਹਾਂ, ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ ਸੜਕ ਹਾਦਸਾ ਹੋਇਆ ਸੀਗਾ, ਉਹ ਪਾਰਲੀਮੈਂਟ ਦੇ ਵਿੱਚ ਗੁੰਜਿਆ। ਤਾਂ ਇਸ ਮਾਮਲੇ ਦੇ ਵਿੱਚ ਚੰਗਾ ਰੌਲਾ ਰੱਪਾ ਜਿਹੜਾ ਜੀ ਉਹ ਪਿਆ, ਔਰ ਇਹ ਜਿਹੜਾ ਰੌਲਾ ਰੱਪਾ ਸੀਗਾ ਜੀ ਇਹ ਦੋਨਾਂ ਸਦਨਾਂ ਦੇ ਵਿੱਚ ਜਿਹੜਾ ਜੀ ਉਹ ਪਿਆ, ਔਰ ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ ਉਹਨਾਂ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀ। ਵਿਰੋਧੀ ਧਿਰਾਂ ਨੇ ਪੀੜਤ ਪਰਿਵਾਰ ਦੀ ਸੁਰੱਖਿਆ ਦੇ ਵਿੱਚ ਜਿਹੜੀ ਕੁਤਾਹੀ ਹੋਈ ਆ ਉਹਦੇ ਲਈ ਸਰਕਾਰ ਦੇ ਸੀਨੀਅਰ ਮੰਤਰੀ ਤੋਂ ਸਪਸ਼ਟੀਕਰਨ ਦੀ ਮੰਗ ਜਿਹੜੀ ਜੀ ਉਹ ਕੀਤੀ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਉਨਾਓ ਜਬਰ ਜਨਾਹ ਮਾਮਲੇ 'ਚ ਮੁੱਖ ਮੁਲਜ਼ਮ ਭਾਜਪਾ ਵਿਧਾਇਕ ਕੁਲਦੀਪ ਸੈਂਗਰ ਨੂੰ ਪਾਰਟੀ 'ਚੋਂ ਲਾਂਭੇ ਕਰਨ। ਉਧਰ ਭਾਜਪਾ ਦੀ ਯੂਪੀ ਇਕਾਈ ਨੇ ਇਹ ਕਿਹਾ ਕਿ ਸੈਂਗਰ ਨੂੰ ਬਹੁਤ ਪਹਿਲਾਂ ਪਾਰਟੀ 'ਚੋਂ ਮੁਅੱਤਲ ਕੀਤਾ ਜਿਹੜਾ ਜੀ ਉਹ ਜਾ ਚੁੱਕਾ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੀ ਭਾਜਪਾ ਹੈ ਉਹ ਜਾਣਬੁੱਝ ਕੇ ਬਚ ਰਹੀ ਹੈ ਜੀ। ਜੇ ਉਹਨੂੰ ਕੱਢਿਆ ਹੁੰਦਾ ਤੇ ਜਿਹੜਾ ਇਹਨਾਂ ਦਾ ਉੱਥੋਂ ਸਿੰਗਰ ਦੇ ਏਰੀਏ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਹੈ ਜਿਹੜਾ ਸਾਕਸ਼ੀ ਮਹਾਰਾਜ, ਉਹ ਉਹਨੂੰ ਮਿਲ ਕੇ ਕਿਉਂ ਆਉਂਦਾ, ਔਰ ਮਿਲ ਕੇ ਨਹੀਂ ਆਇਆ ਬਲਕਿ ਉਹਦੀਆਂ ਤਾਰੀਫਾਂ ਦੇ ਪੁਲ ਜਿਹੜੇ ਸੀਗੇ ਉਹ ਵੀ ਉਹਨੇ ਬੰਨੇ। ਔਰ ਇੱਕ ਜਿਹੜੀ ਹੋਰ ਕਹਾਣੀ ਇਸ ਮਾਮਲੇ ਦੇ ਵਿੱਚ ਸਾਹਮਣੇ ਜਿਹੜੀ ਆ ਰਹੀ ਹੈ ਕਿ ਇਸ ਲੜਕੀ ਨੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਹੈ ਉਹਨੂੰ ਇੱਕ ਚਿੱਠੀ ਲਿਖੀ ਸੀ ਕੁਝ ਦਿਨ ਜਿਹੜੇ ਜੀ ਉਹ ਪਹਿਲਾਂ। ਇਹ ਚਿੱਠੀ ਜੁਲਾਈ ਦੇ ਪਹਿਲੇ ਹਫ਼ਤੇ ਲਿਖੀ ਗਈ ਸੀਗੀ। ਇਹਦੇ ਵਿੱਚ ਜਿਹੜਾ ਜੀ ਉਹਨੇ ਲਿਖਿਆ ਸੀਗਾ ਕਿ ਨੇ ਲਿਖਿਆ ਸੀਗਾ ਕਿ ਉਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਉਹਦੇ ਘਰ ਆ ਕੇ ਉਹਨੂੰ ਡਰਾਇਆ ਜਾ ਰਿਹਾ। ਇਹ ਕਿਹਾ ਜਾ ਰਿਹਾ ਕਿ ਜੇ ਤੂੰ ਪਿੱਛੇ ਨਾ ਹਟੀ, ਜੇ ਬਿਆਨ ਜਿਹੜਾ ਜੀ ਉਹ ਦਿੱਤਾ ਤੇ ਤੇਰਾ ਪੂਰਾ ਪਰਿਵਾਰ ਜਿਹੜਾ ਉਹ ਖਤਮ ਕਰ ਦਿੱਤਾ ਜਾਊਗਾ। ਹਾਲਾਂਕਿ ਕਿਉਂਕਿ ਉਹਦੇ ਪਿਓ ਦੀ ਜਿਹੜੀ ਹੈ ਜੀ ਉਹ ਡੈਥ ਹੋ ਚੁੱਕੀ ਹੋਈ ਆ ਭੇਦ ਭਰੇ ਹਾਲਾਤਾਂ ਦੇ ਵਿੱਚ, ਇੱਕ ਗਵਾਹ ਦੀ ਡੈਥ ਹੋ ਚੁੱਕੀ ਹੋਈ ਆ, ਇੱਕ ਚਾਚੀ ਜਿਹੜੀ ਉਹਦੀ ਗਵਾਹ ਸੀ ਉਹਦੀ ਵੀ ਡੈਥ ਇਸ ਸੜਕ ਹਾਦਸੇ ਦੇ ਵਿੱਚ ਹੋ ਗਈ। ਔਰ ਇਹ ਜਿਹੜੀ ਕੁੜੀ ਹੈ ਜੀ ਉਹ ਇਸ ਵੇਲੇ ਤੇ ਉਹਦਾ ਵਕੀਲ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਹਸਪੀਟਲ ਦੇ ਵਿੱਚ ਲੜ ਰਹੇ ਆ। ਸਵਾਲ ਇਹ ਵੀ ਖੜਾ ਹੋ ਗਿਆ ਕਿ ਜੇ ਉਹਨੇ ਚੀਫ ਜਸਟਿਸ ਆਫ ਇੰਡੀਆ ਨੂੰ ਜਿਹੜੀ ਲਿਖੀ ਆ ਕੀ ਉਹ ਸਭ ਤੋਂ ਵੱਡਾ ਸਬੂਤ ਨਹੀਂ ਗਾ ਇਸ ਜਿਹੜਾ ਦੀ ਹਾਦਸੇ ਦਾ। ਪਰ ਇਸ ਮਾਮਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਕੁਛ ਵੀ ਕਹਿਣ ਤੋਂ ਜਿਹੜੀ ਜੀ ਉਹ ਚੁੱਪ ਵੱਟ ਰਹੀ ਹੈ। ਕੋਈ ਗੱਲ ਇਹਦੇ ਇਸ ਮਾਮਲੇ ਦੇ ਉੱਤੇ ਉਹਦੇ ਵੱਲੋਂ ਅਜੇ ਤੱਕ ਨਹੀਂ ਕਹੀ ਜਾ ਰਹੀ। ਉੱਤਰ ਪ੍ਰਦੇਸ਼ ਦੀ ਭਾਜਪਾ ਨੇ ਜ਼ਰੂਰ ਕਿਹਾ ਕਿ ਜਿਹੜਾ ਕੁਲਦੀਪ ਸਿੰਗਰ ਆ ਉਹਨੂੰ ਤਾਂ ਦੇਰ ਪਹਿਲਾਂ ਕੱਢ ਦਿੱਤਾ ਗਿਆ ਸੀਗਾ ਜੀ। ਵੈਸੇ ਇਹਦੇ ਵਿੱਚ ਸੱਚਾਈ ਨਹੀਂ ਹੈ, ਇਹ ਸ਼ਰੇਆਮ ਝੂਠ ਬੋਲਿਆ ਜਾ ਰਿਹਾ। ਜੀ ਬਾਅਦ ਵਿੱਚ ਇਸੇ ਤਰ੍ਹਾਂ ਕਰਦੇ ਜੀ। ਅੱਗੇ EVI ਦੀ ਕਲੋਜ਼ਰ ਰਿਪੋਰਟ ਦੇ ਉੱਤੇ ਬਿਆਨ ਦੇ ਕੇ ਸੁਖਬੀਰ ਬਾਦਲ ਫਸੇ। ਇਹਦੀ
ਉਹਨਾਂ ਦਾ ਪਤਾ ਨਹੀਂ ਲੱਗਦਾ ਕਿ ਉਹ ਕੀ ਕੁਝ ਜਿਹੜਾ ਜੀ ਉਹ ਬੋਲ ਜਾਂਦੇ ਆ। ਜਿਹੜੇ ਪਹਿਲਾਂ ਤਾਂ ਕਲੋਜ਼ਰ ਰਿਪੋਰਟ ਜਦੋਂ ਲੱਗੀ ਆ CBI ਦੀ, ਤਾਂ ਇਹ ਗੱਲ ਆਖੀ ਜਾ ਰਹੀ ਸੀ ਕਿ ਅਸੀਂ ਇਹਦੇ ਵਿਰੋਧ ਦੇ ਵਿੱਚ ਆ, ਅਸੀਂ ਗ੍ਰਹਿ ਮੰਤਰੀ ਨੂੰ ਮਿਲੇ ਆ, ਅਸੀਂ ਪ੍ਰਧਾਨ ਮੰਤਰੀ ਨੂੰ ਮਿਲਾਂਗੇ, ਇਹ ਕਲੋਜ਼ਰ ਰਿਪੋਰਟ ਨਹੀਂ ਲੱਗਣੀ ਚਾਹੀਦੀ, CBI ਦੀ ਜਾਂਚ ਅੱਗੇ ਤੁਰਨੀ ਚਾਹੀਦੀ ਆ, ਅਸਲ ਜਿਹੜੇ ਦੋਸ਼ੀ ਆ ਉਹ ਸਾਹਮਣੇ ਲਿਆਂਦੇ ਜਾਣੇ ਚਾਹੀਦੇ ਆ। ਸਾਰਿਆਂ ਨੇ ਇਹ ਬਿਆਨ ਸੁਣੇ। ਮੁੜ ਕੇ ਸੁਖਬੀਰ ਸਿੰਘ ਬਾਦਲ ਹੋਰੀ U-turn ਮਾਰ ਕੇ ਇਸ ਮਸਲੇ ਦੇ ਉੱਤੇ ਹੁਣ ਅਕਾਲੀ ਦਲ ਤੇ ਸੁਖਬੀਰ ਬਾਦਲ ਇਹ ਕਹਿ ਰਹੇ ਆ ਕਿ CBI ਦੀ ਰਿਪੋਰਟ ਪੜ੍ਹ ਲਓ, ਅਸੀਂ ਤਾਂ ਉਹਦੇ ਵਿੱਚੋਂ ਬਿਲਕੁਲ ਬਰੀ ਹੋ ਗਏ। ਉਹ ਇਹ ਗੱਲ ਜਿਹੜੀ ਹੈ ਜੀ ਹੁਣ ਉਭਾਰ ਰਹੇ ਆ ਕਿ CBI ਦੀ ਜਾਂਚ ਨੇ SIT ਦੇ ਵੱਲੋਂ ਕੀਤੀ ਗਈ ਜਾਂਚ ਜਿਹੜੀ ਹੈ ਜੀ ਉਹਨੂੰ ਝੂਠਿਆਂ ਕਰਾਰ ਦੇ ਦਿੱਤਾ। ਹੁਣ ਇਹਦੇ ਵਿੱਚ ਸਵਾਲ ਜਿਹੜਾ ਜੀ ਵੱਡਾ ਇਹ ਖੜਾ ਹੋ ਗਿਆ ਕਿ ਕਿਹੜੀ SIT? ਇੱਕ ਤਾਂ SIT ਜਿਹਨੂੰ ਸੁਖਬੀਰ ਸਿੰਘ ਬਾਦਲ ਹੋਰੀ ਉਂਝ ਹੀ ਮੰਨਦੇ ਨੇਗੇ, ਅਕਾਲੀ ਦਲ ਨਹੀਂ ਮੰਨਦਾ, ਕੁੰਵਰ ਵਿਜੇ ਪ੍ਰਤਾਪ ਵਾਲੀ ਜਿਹੜੀ ਦੀ SIT। ਪਰ ਇੱਥੇ ਇੱਕ ਗੱਲ ਉਹ ਭੁੱਲਦੇ ਆ ਕਿ ਇੱਕ SIT ਅਕਾਲੀ ਭਾਜਪਾ ਸਰਕਾਰ ਨੇ ਬਣਾਈ ਸੀਗੀ, ਜਿਹੜੀ ਇੱਥੇ ਬਣਾਈ ਗਈ ਸੀਗੀ, ਜਿਹਦੇ ਵਿੱਚ ਇੱਥੇ IG ਜਿਹੜੇ ਨੇ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਬਣੀ ਸੀਗੀ। ਔਰ ਉਸੇ ਹੀ ਜਿਹੜੀ ਖੱਟੜਾ ਸਾਹਿਬ ਸੀਗੇ, ਰਣਬੀਰ ਸਿੰਘ ਖੱਟੜਾ ਦੀ ਅਗਵਾਈ ਦੇ ਵਿੱਚ ਉਸ ਸਿੱਟ ਨੇ ਡੇਰਾ ਸਰਸਾ ਨੂੰ ਦੋਸ਼ੀ ਮੰਨਿਆ ਸੀ, ਉਹਨਾਂ ਦੀ ਸਰਕਾਰ ਨੇ ਬਣਾਈ ਸੀ। ਔਰ ਉਹਨੂੰ ਆਧਾਰ ਜਿਹੜਾ ਜੀ ਬਣਾ ਕੇ ਅੱਗੇ ਜਿਹੜੀ CBI ਤੁਰੀ ਸੀਗੀ। ਹੁਣ ਕੀ ਉਹ ਵੀ ਗਲਤ ਹੋ ਗਈ? ਇਸ ਤੋਂ ਪਹਿਲਾਂ ਉਹਨਾਂ ਨੇ IPS ਸਹੋਤਾ ਜਿਹੜੇ ਸੀ, ਪਹਿਲੀ ਸਿੱਟ ਜਿਹੜੀ ਬਣੀ ਸੀ, ਜੇ ਸੁਣਨ ਵਾਲਿਆਂ ਨੂੰ ਯਾਦ ਹੋਵੇ, ਜਿਹਦੇ ਵਿੱਚ ਜਿਹੜਾ ਸੀਗਾ 2 ਮੁੰਡੇ ਚੁੱਕ ਲਏ ਗਏ ਸੀਗੇ। ਉਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਆਖੀ ਸੀਗੀ ਕਿ ਮੈਂ ਤਾਂ ਅੱਜ ਸੁਰਖਰੂ ਹੋ ਗਿਆ ਔਰ ਮੈਂ ਚੱਲਿਆ ਹੁਣ ਗੁਰਦੁਆਰੇ ਮੱਥਾ ਟੇਕਣ, ਕਿਉਂਕਿ ਬੋਝ ਲੱਥ ਗਿਆ ਕਿ ਫੜੇ ਗਏ ਉਹ ਮੁੰਡੇ। ਜਦੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ, ਜਦੋਂ ਉਹਨਾਂ ਨੂੰ ਮੁੜ ਕੇ ਜਿਹੜਾ ਜੀ ਉਹ ਛੱਡਿਆ ਗਿਆ ਸੀਗਾ, ਛੱਡ ਦਿੱਤਾ ਗਿਆ ਸੀਗਾ, ਉਸ ਸਿੱਟ ਨੂੰ ਵੀ ਨਕਾਰ ਰਹੇ ਨੇ। ਸਾਰੀਆਂ ਸਿੱਟ ਜਿਹੜੀ ਹੈ ਜੀ ਉਹਨੂੰ ਨਕਾਰ ਕੇ ਹੁਣ ਇਹ ਕਹਿ ਰਹੇ ਆ ਕਿ CBI ਦੀ ਜਿਹੜੀ ਕਲੋਜ਼ਰ ਰਿਪੋਰਟ ਆ ਉਹ ਬਿਲਕੁਲ ਠੀਕ ਹੈ ਔਰ ਸਿੱਟ ਦੀ ਜਾਂਚ ਜਿਹੜੀਆਂ ਹੁਣ ਤੱਕ ਸਿੱਟ ਬਣੀਆਂ ਨੇ ਉਹ ਸਾਰੀ ਸਿੱਟ ਜਿਹੜੀਆਂ ਉਹ ਖਤਮ ਹੋ ਗਈਆਂ। ਜਿਹੜਾ ਦਲ ਖਾਲਸਾ ਹੈ ਜੀ ਉਹਨੇ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਇਸ ਮਸਲੇ ਤੇ ਘੇਰਿਆ ਔਰ ਇਹ ਗੱਲ ਕਹੀ ਆ ਕਿ CBI ਦੇ ਜਿਹੜਾ ਜੀ ਇਹ ਕਲੋਜ਼ਰ ਰਿਪੋਰਟ ਹੈ ਉਹਦੇ ਨਾਲ ਡੇਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਰੀ। ਔਰ ਇਹ ਵੀ ਜਿਹੜਾ ਜੀ ਆਖਿਆ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਹੋਰੀ ਇਹ ਦੱਸਣ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਨੇ ਕਿ ਪ੍ਰੇਮੀ ਨੇ। ਜਿਹੜਾ ਜੀ ਕਾਂਗਰਸ ਵੀ ਉਹਨਾਂ ਦੇ ਉੱਤੇ ਇਸ ਮਸਲੇ ਨੂੰ ਲੈ ਕੇ ਸਵਾਲ ਜਿਹੜੇ ਉਹ ਖੜੇ ਕਰ ਰਹੀ ਆ। ਪਰ ਕਿਉਂਕਿ ਇਸ ਵਾਰੀ ਉਹਨਾਂ ਨੇ ਵਿਧਾਨ ਸਭਾ 'ਚ ਨਹੀਂ ਆਉਣਾ, ਉਹ ਪਾਰਲੀਮੈਂਟ ਦੇ ਵਿੱਚ ਜਿਹੜਾ ਜੀ ਉਹ ਚਲੇ ਗਿਆ, ਨਹੀਂ ਤਾਂ ਅਦਰਵਾਈਜ਼ ਉਹ ਇੱਥੇ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਇਸ ਮਸਲੇ ਦੇ ਉੱਤੇ ਕੇਂਦਰ ਬਿੰਦੂ ਬਣ ਸਕਦੇ ਸਨ ਸਰਕਾਰ ਦੇ ਵੱਲੋਂ ਕੀਤੇ ਜਾਣ ਵਾਲੇ ਜਿਹੜੇ ਉਹ ਸੰਭਾਵੀ ਹਮਲਿਆਂ ਦਾ। ਵੈਸੇ ਅੱਜ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਰੀ ਧਰਮੀ ਫੌਜੀਆਂ ਦਾ ਮਾਮਲਾ ਵੀ ਉਠਾ ਰਹੇ ਨੇ। ਧਰਮੀ ਫੌਜੀ ਜਿਹੜੇ ਕਿ 1984 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ BBC ਦੇ ਉੱਤੇ ਦਿੱਤੇ ਗਏ ਇੱਕ ਬਿਆਨ ਤੋਂ ਬਾਅਦ ਬੈਰਕਾਂ ਛੱਡ ਕੇ ਆ ਗਏ ਸੀ, ਉਹਨਾਂ ਨੂੰ ਸੰਭਾਲਿਆ ਕਿਸੇ ਨੇ ਨਹੀਂ। 3 ਵਾਰੀ ਮੁੱਖ ਮੰਤਰੀ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਹੋਰੀ ਸੂਬੇ ਦੇ ਬਣ ਚੁੱਕੇ ਨੇ। ਧਰਮੀ ਫੌਜੀਆਂ ਦੀ ਕਿਹੜੀ ਬਾਹ ਉਹਨਾਂ ਨੇ ਫੜੀ, ਇਹਦੀ ਜਾਣਕਾਰੀ ਲਏ ਤੋਂ ਬਿਨਾਂ ਹੀ ਉਹ ਇਸ ਮੁੱਦੇ ਨੂੰ ਉਭਾਰਨ ਦੇ ਰੌਂ ਦੇ ਵਿੱਚ ਨੇ ਕਿ ਸ਼ਾਇਦ ਪੰਥਕ ਮੁੱਦਾ ਇੱਥੋਂ ਹੀ ਲੱਭ ਜੇ। ਸ਼ਾਇਦ ਉਹ ਸੋਚਦੇ ਸ਼ਾਇਦ ਲੋਕਾਂ ਨੂੰ ਨਹੀਂ ਪਤਾ, ਇਹਨਾਂ ਦੇ ਰਾਜ ਦੇ ਵਿੱਚ ਹੀ ਉਹ ਮੁਜ਼ਾਹਰੇ ਕਰਦੇ ਸੀਗੇ। ਤੇ ਅੱਗੇ ਗੱਲ ਕਰਦੇ ਆ ਅਕਾਲੀ ਆਗੂਆਂ ਦੀ, ਉਹਨਾਂ ਨੇ ਰਾਹ ਘੇਰੇ ਸੀ, ਹਾਈਵੇ ਬੰਦ ਕੀਤੇ ਸੀਗੇ, ਪਰ ਉਸ ਕੇਸ ਦੇ ਵਿੱਚ ਕਹਿੰਦੇ ਵੀ ਉਹ ਲੱਭ ਹੀ ਨਹੀਂ ਰਹੇ ਕਿੱਥੇ ਹੈਗੇ ਆ ਜਿਹੜੇ ਮੁਲਜ਼ਮ ਸੀਗੇ। ਬਿਲਕੁਲ ਜੀ, ਐਕਚੁਅਲੀ ਇਹ ਦੇਖਿਆ ਜਾਵੇ ਤਾਂ ਜਿਹੜਾ ਹਾਈਵੇ ਐਕਟ ਇਹ ਗੰਭੀਰ ਮਾਮਲਾ ਜਿਹੜਾ ਜੀ ਉਹ ਮੰਨਿਆ ਜਾਂਦਾ। 7 ਵਿਧਾਇਕਾਂ ਦੇ ਉੱਤੇ ਕੇਸ ਦਰਜ ਹੈ ਤੇ ਪਿੱਛੇ ਦੇ RTI ਦੇ ਤਹਿਤ ਇਹਦੀ ਜਾਣਕਾਰੀ ਹਾਸਲ ਕਰ ਰਹੇ ਸਨ। RTI ਕਾਰਕੁਨ ਕੁਝ ਜਿਹੜੇ ਦੀ ਉਹਨਾਂ ਨੂੰ ਜਵਾਬ ਇਹ ਮਿਲਿਆ ਕਿ ਕਈ ਜਗ੍ਹਾ ਛਾਪੇਮਾਰੀ ਕੀਤੀ ਗਈ ਆ ਪਰ ਇਹ ਵਿਧਾਇਕ ਜਿਹੜੇ ਜੀ ਉਹ ਮਿਲੇ ਨਹੀਂ। ਇਹ ਜਿਹੜੇ RTI ਐਕਟਿਵਿਸਟ ਨੇ, ਲੁਧਿਆਣੇ ਤੋਂ ਕੁਲਦੀਪ ਸਿੰਘ ਖਹਿਰਾ ਨੇ, ਸੰਗਰੂਰ ਤੋਂ ਡਾਕਟਰ ਅਮਰਜੀਤ ਸਿੰਘ ਨੇ, ਹੁਸ਼ਿਆਰਪੁਰ ਤੋਂ ਬਲਵੰਤ ਸਿੰਘ ਖੇੜਾ, ਨਵੇਂ ਸ਼ਹਿਰ ਤੋਂ ਪਰਵਿੰਦਰ ਸਿੰਘ ਕਿਟਣਾ, ਇਹ ਸਾਰੇ ਮਿਲ ਕੇ ਜਿਹੜਾ ਜੀ ਕੋਸ਼ਿਸ਼ ਕਰ ਰਹੇ ਆ ਕਿ ਪੁਲਿਸ ਨੂੰ ਇਹ ਵਿਧਾਇਕ ਲੱਭ ਜਾਣ ਕਿਸੇ ਤਰੀਕੇ ਨਾਲ। ਪੰਜਾਬ ਪੁਲਿਸ ਦੀ ਡਾਇਰੀ ਦੇ ਵਿੱਚ ਨੈਸ਼ਨਲ ਹਾਈਵੇ ਤੇ ਟ੍ਰੈਫਿਕ ਦੇ ਵਿੱਚ ਵਿਘਨ ਪਾ ਕੇ ਲੋਕਾਂ ਨੂੰ ਪਰੇਸ਼ਾਨ ਕੇਸਾਂ ਦੇ ਵਿੱਚ ਪੁਲਿਸ ਨੂੰ ਲੜੀਂਦੇ ਅਕਾਲੀ ਵਿਧਾਇਕਾਂ ਨੂੰ ਹੁਣ ਗ੍ਰਿਫਤਾਰ ਕਰਨ ਦੇ ਵਾਸਤੇ ਇਹਨਾਂ RTI ਐਕਟਿਵਿਸਟ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਆ। ਇਹ ਕਿਹਾ ਕਿ ਅਸੀਂ ਪਿਛਲੀ ਜਾਣਕਾਰੀ ਕਢਵਾਈ ਸੀ, ਪਿਛਲੇ 2 ਸਾਲਾਂ ਤੋਂ ਪੁਲਿਸ ਦੀ ਡਾਇਰੀ ਦੇ ਵਿੱਚ ਲੜੀਂਦੇ ਇਹ ਅਕਾਲੀ ਵਿਧਾਇਕ ਵਿਧਾਨ ਸਭਾ ਦੇ ਸੈਸ਼ਨ ਅਟੈਂਡ ਕਰ ਰਹੇ ਆ ਪਰ ਪੁਲਿਸ ਨੂੰ ਨਹੀਂ ਲੱਭ ਰਹੇ।
ਉਹਨਾਂ ਨੇ ਇਹ ਗੱਲ ਜਿਹੜੀ ਦੀ ਕਹੀ ਆ ਕਿ 8 ਦਸੰਬਰ 17 ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਕਾਲੀ ਦਲ ਦੇ ਵਿਧਾਇਕਾਂ ਨੇ ਕੈਪਟਨ ਸਰਕਾਰ ਦੇ ਖਿਲਾਫ ਨੈਸ਼ਨਲ ਹਾਈਵੇ ਜਾਮ ਕਰਕੇ ਧਰਨੇ ਪ੍ਰਦਰਸ਼ਨ ਜਿਹੜੇ ਦੀ ਉਹ ਕੀਤੇ ਸੀਗੇ। ਉਹਨਾਂ ਦੇ ਉੱਤੇ ਮਾਮਲੇ ਵੀ ਦਰਜ ਹੋ ਗਏ। ਉਹਨਾਂ ਆਗੂਆਂ ਦੇ ਵੱਲੋਂ ਜਿਹੜੀ ਇਹਦੀ ਅਗਾਊਂ ਜ਼ਮਾਨਤ ਜਿਹੜੀ ਉਹ ਕੁਝ ਦੇ ਉੱਤੇ ਨਹੀਂ ਜਿਹੜੀ ਦੀ ਉਹ ਲਈ ਗਈ, ਨਾ ਗ੍ਰਿਫਤਾਰੀ ਹੋਈ, ਨਾ ਇਹ ਮਾਮਲਾ ਅੱਗੇ ਜਿਹੜਾ ਦੀ ਉਹ ਵਧਿਆ। ਹੁਣ ਸਾਰੀ ਜਿਹੜੀ ਜਾਣਕਾਰੀ ਆ ਇਕੱਠੀ ਕਰਕੇ ਸਰਕਾਰ ਨੂੰ ਭੇਜੀ ਆ, ਇਹ ਜਿੰਨੀਆਂ RTI ਦੇ ਤਹਿਤ ਉਹਨਾਂ ਨੂੰ ਮਿਲੀ ਆ ਕਿ ਇਹ ਸਾਰੇ ਵਿਧਾਇਕ ਉਹ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਆਉਂਦੇ ਆ। ਔਰ ਉਹਨਾਂ ਨੇ ਇਹ ਕਿਹਾ ਕਿ ਇਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ, ਵਿਕਰਮ ਮਜੀਠੀਆ, ਲਖਵੀਰ ਸਿੰਘ ਲੋਧੀ ਨੰਗਲ, ਪਵਨ ਕੁਮਾਰ ਟੀਨੂ, ਗੁਰਪ੍ਰਤਾਪ ਸਿੰਘ ਬਡਾਲਾ, ਬਲਦੇਵ ਸਿੰਘ ਖਹਿਰਾ, ਸੁਖਵਿੰਦਰ ਸਿੰਘ ਸੁੱਖੀ ਦਾ ਨਾਂ ਜਿਹੜਾ ਦੀ ਉਹ ਸ਼ਾਮਲ ਹੈ। ਇਹਦੇ ਵਿੱਚ ਜਿਹੜੇ ਸੁਖਬੀਰ ਬਾਦਲ, ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਫਿਰੋਜ਼ਪੁਰ ਦੇ ਥਾਣਾ ਮਖੂ ਦੇ ਵਿੱਚ FIR 171 ਦੇ ਜਿਹੜੀ ਦੀ ਉਹਦੇ ਤਹਿਤ ਇਹ ਮਾਮਲਾ ਦਰਜ ਹੈ। ਥਾਣਾ ਨਵਾਂਸ਼ਹਿਰ ਪੁਲਿਸ ਨੇ ਵਿਧਾਇਕ ਸੁਖਵਿੰਦਰ ਸੁੱਖੀ ਦੇ ਖਿਲਾਫ ਜਿਹੜਾ ਦੀ ਉਹ ਹਾਈਵੇ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੋਇਆ। ਅਕਾਲੀ ਦਲ ਦੇ ਵਿਧਾਇਕ ਲਖਵੀਰ ਸਿੰਘ ਲੋਧੀ ਨੰਗਲ ਦੇ ਖਿਲਾਫ ਥਾਣਾ ਸੁਜਾਨਪੁਰ ਦੇ ਵਿੱਚ ਨੈਸ਼ਨਲ ਹਾਈਵੇ ਦੇ ਮਾਮਲਾ ਤਹਿਤ ਦਰਜ ਹੈ ਜੀ। ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂ ਤੇ ਬਲਦੇਵ ਸਿੰਘ ਖਹਿਰਾ ਦੇ ਖਿਲਾਫ ਥਾਣਾ ਲੋਹੀਆਂ ਦੇ ਵਿੱਚ ਇਹ ਮਾਮਲਾ ਦਰਜ ਹੈ। ਹੁਣ ਇਹਦੇ ਉੱਤੇ ਵਿਧਾਨ ਸਭਾ ਦੇ ਸਪੀਕਰ ਕੀ ਕਹਿੰਦੇ ਆ, ਕੁਛ ਇਹਦੇ ਉੱਤੇ ਆਉਣ ਦੀ ਉਮੀਦ ਤਾਂ ਹੈ ਨਹੀਂ ਗੀ, ਪਰ ਇੰਨਾ ਜ਼ਰੂਰ ਹੈ ਕਿ RTI ਦੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੇ ਇੱਕ ਵਾਰੀ ਫਿਰ ਇਹ ਮਸਲਾ ਜਿਹੜਾ ਦੀ ਉਹ ਤਕੜੇ ਹੋ ਕੇ ਆਭਾਰ ਜ਼ਰੂਰ ਜਿਹੜਾ ਦੀ ਉਹ ਲਿਆ ਕਿ ਪੁਲਿਸ ਨੂੰ ਤਾਂ ਇਹ ਲੱਭਦੇ ਨਹੀਂ, ਵਿਧਾਨ ਸਭਾ ਦੇ ਵਿੱਚ ਜਿਹੜਾ ਦੀ ਉਹ ਬੈਠੇ ਹੁੰਦੇ ਆ। ਜਾਂ ਤਾਂ ਪੁਲਿਸ ਇਹ ਕੇਸ ਕਲੋਜ਼ ਕਰੇ ਜਾਂ ਫਿਰ ਇਹਨਾਂ ਨੂੰ ਗ੍ਰਿਫਤਾਰ ਕਰੇ। ਕਰਨਾ ਉਹ ਨਹੀਂ ਕੁਛ ਨੇ ਜੀ। ਅੱਗੇ ਗੱਲ ਕਰਦੇ ਹਾਂ ਢੱਡਰੀਆਂ ਵਾਲੇ ਤੇ ਗੁਰਪ੍ਰੀਤ ਰੰਧਾਵੇ ਦੀ। ਉਹ ਸੋਸ਼ਲ ਮੀਡੀਆ ਦੇ ਉੱਪਰ ਜੰਗ ਛਿੜੀ ਹੋਈ ਹੈ। ਐਕਚੁਅਲੀ ਜੀ ਜਿਹੜਾ ਇਹ ਮਾਮਲਾ ਹੈ ਇਹ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਜੀ ਜ਼ਿਆਦਾ ਚਰਚਾ ਦੇ ਵਿੱਚ ਆਇਆ, ਕਿਉਂਕਿ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਹਨਾਂ ਦੇ ਵੱਲੋਂ ਇਹ ਗੱਲ ਜਿਹੜੀ ਦੀ ਆਖੀ ਗਈ ਕਿ ਜਿਹੜੇ ਭਾਈ ਰੰਧਾਵਾ ਨੇ ਉਹਨਾਂ ਦੇ ਪਿਤਾ ਜਿਹੜੇ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਦਾ ਨਾਂ ਲੈ ਕੇ ਉਹਨਾਂ ਨੇ ਵੀਡੀਓ ਜਿਹੜੀ ਇੱਕ ਵਾਇਰਲ ਹੋਈ, ਉਹਦੇ ਵਿੱਚ ਇਹ ਕਿਹਾ ਕਿ ਇਹ ਦੋਵੇਂ ਪਿਓ ਪੁੱਤ ਗੁਰਮਤ ਦਾ ਗਲਤ ਪ੍ਰਚਾਰ ਜਿਹੜਾ ਦੀ ਉਹ ਕਰ ਰਹੇ ਨੇ, ਗੁਰਪ੍ਰੀਤ ਸਿੰਘ ਰੰਧਾਵਾ ਤੇ ਹਰੀ ਸਿੰਘ ਰੰਧਾਵਾ। ਔਰ ਇਹ ਕਿਹਾ ਕਿ ਇਹ ਦੋਵੇਂ ਪਿਓ ਪੁੱਤ ਇੱਕ ਤਾਂ ਗਲਤ ਪ੍ਰਚਾਰ ਕਰ ਰਹੇ ਆ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਦੋਵੇਂ ਝੂਠ ਬੋਲਣ ਦੇ ਜਿਹੜੇ ਉਹ ਆਦੀ ਨੇ। ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਾਬਾ ਰੰਧਾਵਾ ਮੇਰੇ ਪ੍ਰਚਾਰ ਦੇ ਉੱਤੇ ਅਕਸਰ ਟਿੱਪਣੀਆਂ ਕਰਕੇ ਇਹ ਕਹਿੰਦੇ ਆ ਕਿ ਮੈਂ ਕਾਮਰੇਡਾਂ ਦੀ ਵਿਚਾਰਧਾਰਾ ਦਾ ਪ੍ਰਚਾਰ ਜਿਹੜਾ ਜੀ ਉਹ ਕਰ ਰਿਹਾ। ਜਿਹੜਾ ਗੁਰਪ੍ਰੀਤ ਸਿੰਘ ਰੰਧਾਵਾ ਹੈ ਜੀ, ਉਹਨੇ ਇਹ ਗੱਲ ਕਹੀ ਆ ਕਿ ਉਹਨੇ ਕਦੀ ਵੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਨਾਮ ਨਹੀਂ ਲਿਆ, ਸਗੋਂ ਉਹਨਾਂ ਨੇ ਪਖੰਡੀ ਸਾਧਾਂ ਤੇ ਨਾਸਤਕ ਪ੍ਰਚਾਰਕਾਂ ਤੋਂ ਸਿੱਖ ਸੰਗਤ ਨੂੰ ਜਾਗਰੂਕ ਕੀਤਾ। ਪਰ ਢੱਡਰੀਆਂ ਵਾਲੇ ਨੇ ਉਹਨਾਂ ਤੇ ਉਹਨਾਂ ਦੇ ਪਿਓ ਦਾ ਨਾਂ ਲੈ ਕੇ ਅਪਮਾਨਜਨਕ ਟਿੱਪਣੀਆਂ ਜਿਹੜੀਆਂ ਕੀਤੀਆਂ ਨੇ, ਜਿਹਨੂੰ ਉਹ ਬਰਦਾਸ਼ਤ ਨਹੀਂ ਕਰ ਸਕਦੇ। ਉਹਨੇ ਇਹ ਵੀ ਗੱਲ ਜਿਹੜੀ ਦੀ ਕਹੀ ਆ ਕਿ ਕਿਸੇ ਦੇ ਵਿਚਾਰਾਂ ਦੇ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਵੱਖਰੀ ਗੱਲ ਹੈ, ਪਰ ਅਪਮਾਨ ਕਰਨਾ ਜਿਹੜਾ ਜੀ ਉਹ ਮੰਦਭਾਗਾ ਹੈ। ਗੁਰਪ੍ਰੀਤ ਸਿੰਘ ਰੰਧਾਵਾ ਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੇ ਵਿਦਿਆਰਥੀ ਤੇ ਪ੍ਰਚਾਰਕ ਨੇ ਉਹਨਾਂ ਦੇ ਨਾਲ ਇਹਦੇ ਸੰਬੰਧੀ ਬੰਦ ਕਮਰਾ ਮੀਟਿੰਗ ਜਿਹੜੀ ਹੈ ਜੀ ਉਹ ਕੀਤੀ ਆ। ਸੋਸ਼ਲ ਮੀਡੀਆ ਦੇ ਉੱਤੇ ਤੇ ਉਂਝ ਜਿਹੜਾ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਦਮਦਮੀ ਟਕਸਾਲ ਦਾ ਤਾਂ ਜਿਹੜਾ ਜੀ ਉਹ ਬਿਆਨਬਾਜ਼ੀ ਆ ਉਹ ਚੱਲਦੀ ਰਹਿੰਦੀ ਹੈ। ਪਰ ਇਹ ਹਰੀ ਸਿੰਘ ਰੰਧਾਵੇ ਤੇ ਉਹਦੇ ਮੁੰਡੇ ਦੇ ਨਾਲ ਜਿਹੜੀ ਆ ਜੀ ਇਹ ਨਵੀਂ ਬਿਆਨਬਾਜ਼ੀ ਸ਼ੁਰੂ ਜਿਹੜੀ ਉਹ ਹੋਈ ਆ। ਔਰ ਇਹ ਆ ਕਿ ਜਿਹੜੇ ਹਰੀ ਸਿੰਘ ਰੰਧਾਵਾ ਦਾ ਮੁੰਡਾ ਹੈ ਜੀ ਗੁਰਪ੍ਰੀਤ ਸਿੰਘ ਰੰਧਾਵਾ, ਉਹ ਇਹ ਨਹੀਂ ਦੱਸ ਰਹੇ ਕਿ ਕਿਹੜਾ ਪਖੰਡੀ ਸਾਧ ਤੇ ਕਿਹੜਾ ਨਾਸਤਿਕ ਪ੍ਰਚਾਰਕ, ਜਿਹਦੇ ਬਾਰੇ ਉਹਨਾਂ ਦੇ ਪਿਤਾ ਜਿਹੜੇ ਆ ਜੀ ਉਹ ਲੋਕਾਂ ਨੂੰ ਵੱਖ-ਵੱਖ ਸਮਾਗਮਾਂ ਦੇ ਵਿੱਚ ਦੱਸ ਰਹੇ ਆ। ਕਿਉਂਕਿ ਜਿਵੇਂ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਨਾਮ ਲੈ ਕੇ ਸਿੱਧਾ ਕਿਹਾ ਕਿ ਹਰੀ ਸਿੰਘ ਰੰਧਾਵਾ ਜਿਹੜਾ ਜੀ ਉਹ ਝੂਠ ਬੋਲ ਰਹੇ ਨੇ ਤੇ ਮੇਰੇ ਉੱਤੇ ਗਲਤ ਦੋਸ਼ ਜਿਹੜਾ ਜੀ ਉਹ ਲਾ ਰਹੇ ਨੇ, ਪਰ ਉਹ ਕਹਿੰਦੇ ਨੇ ਕੁਝ ਨਾਸਤਿਕ ਪ੍ਰਚਾਰਕ ਉਹ ਕੌਣ ਨੇ ਇਹ ਨਹੀਂ ਜਿਹੜਾ ਜੀ ਉਹ ਦੱਸ ਰਹੇ। ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਦੋਨਾਂ ਸਾਈਡਾਂ ਦੇ ਜਿਹੜੇ ਵੀਡੀਓ ਦੇ ਕਲਿੱਪ ਨੇ ਉਹ ਬੜੀ ਤੇਜ਼ੀ ਦੇ ਨਾਲ ਵਾਇਰਲ ਜਿਹੜਾ ਜੀ ਉਹ ਹੋਏ ਨੇ। ਬਾਕੀ ਕਿਉਂਕਿ ਦੋਵੇਂ ਤਰ੍ਹਾਂ ਦੇ ਹੀ ਚਾਹੁਣ ਵਾਲੇ ਹੁੰਦੇ ਆ, ਉਹ ਆਪੋ ਆਪਣੀ ਵਿਚਾਰਧਾਰਾ ਵੀ ਜਿਹੜਾ ਜੀ ਦੱਸ ਰਹੇ ਆ ਹੇਠਾਂ ਜਿਹੜੇ ਕਮੈਂਟਸ ਕਰਕੇ। ਬਿਲਕੁਲ ਜੀ ਬਿਲਕੁਲ। ਅੱਗੇ ਗੱਲ ਕਰਦੇ ਹਾਂ ਜਿਹੜੇ ਬੱਚੇ ਦੀ ਭਾਲ ਜਾਰੀ ਆ ਜੋ ਪਟਿਆਲਾ ਤੋਂ ਗੁੰਮ ਹੋਏ ਸੀਗੇ, ਤੇ ਹੁਣ ਕਹਿੰਦੇ ਨਰਵਾਣਾ ਨਹਿਰ ਦਾ ਪਾਣੀ ਘਟਾਇਆ। ਇਸ ਲਈ ਇਹ ਅੱਧਿਓਂ ਵੱਧ ਪਾਣੀ ਜਿਹੜਾ ਜੀ ਉਹ ਘਟਾ ਦਿੱਤਾ ਗਿਆ।
ਇਹ ਇਹਨਾਂ ਬੱਚਿਆਂ ਦੀ ਭਾਲ ਦੇ ਵਾਸਤੇ ਹੀ ਘਟਾਇਆ ਜਿਹੜਾ ਜੀ ਉਹ ਗਿਆ। ਜਿਹੜਾ 3400 ਕਿਊਸਕ ਪਾਣੀ ਚੱਲਦਾ ਸੀਗਾ, ਹੁਣ 1600 ਕਿਊਸਕ ਇਹਦੇ ਵਿੱਚ ਜਿਹੜਾ ਜੀ ਉਹ ਰਹਿ ਗਿਆ। ਪੁਲਿਸ ਟੀਮਾਂ ਨਹਿਰ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਫੈਲੀਆਂ ਹੋਈਆਂ ਨੇ। ਗੋਤਾਖੋਰਾਂ ਦੀਆਂ ਟੀਮਾਂ ਜਿਹੜੀਆਂ ਦੀ ਉਹ ਵੀ ਲਗਾਤਾਰ ਕੰਮ ਕਰ ਰਹੀਆਂ ਨੇ। ਬੱਚਿਆਂ ਦਾ ਕੋਈ ਅਜੇ ਥਹੁ ਪਤਾ ਜਿਹੜਾ ਜੀ ਉਹ ਨਹੀਂ ਲੱਗ ਰਿਹਾ। ਲਾਪਤਾ ਬੱਚਿਆਂ ਦੀ ਭਾਲ ਦੇ ਵਾਸਤੇ ਪੁਲਿਸ ਨੇ ਪਿੰਡ ਵਿਚਲੇ ਘਰਾਂ, ਪਾਣੀ ਦੀਆਂ ਟੈਂਕੀਆਂ, ਛੱਪੜ, ਝੋਨੇ ਦੇ ਖੇਤਾਂ ਸਣੇ ਸਾਰੀ ਤਲਾਸ਼ੀ ਮੁਹਿੰਮ ਜਿਹੜੀ ਜੀ ਉਹ ਖਤਮ ਕਰ ਲਈ ਹੋਈ ਆ। ਹੁਣ ਉਹਨਾਂ ਦੀ ਨਿਗਾਹ ਨਹਿਰ ਦੇ ਉੱਤੇ ਹੀ ਆ ਜਿਆਦੀ। ਜਿਹੜਾ ਪੁਲਿਸ ਪ੍ਰਸ਼ਾਸਨ ਆ, ਬੇਸ਼ੱਕ ਇਹ ਨਹੀਂ ਕਹਿ ਰਿਹਾ ਕਿ ਉਹਨੇ ਨਹਿਰ ਦਾ ਪਾਣੀ ਘਟਵਾਇਆ ਜੀ, ਪਰ ਇਹ ਨਹਿਰ ਦਾ ਪਾਣੀ ਪਰਸੋਂ ਜਿਹੜਾ ਜੀ ਸ਼ਾਮ ਤੋਂ ਘਟਣਾ ਸ਼ੁਰੂ ਹੋਇਆ, ਕੱਲ ਸ਼ਾਮ ਤੱਕ ਜਿਹੜਾ ਜੀ ਉਹ ਅੱਧਾ ਰਹਿ ਗਿਆ ਇੱਥੇ। ਔਰ ਹੁਣ ਜਿਹੜੇ ਗੋਤਾਖੋਰ ਨੇ ਉਹ ਇਹਦੇ ਵਿੱਚ ਭਾਲ ਜਿਹੜੀ ਜੀ ਉਹ ਕਰ ਰਹੇ ਨੇ। 18 ਫੁੱਟ ਡੂੰਘੀ ਵਗਦੀ ਆ ਇਹ ਨਰਵਾਣਾ ਨਹਿਰ। ਜਸ਼ਨਦੀਪ ਤੇ ਹਸਨਦੀਪ ਇਹ ਕਿਹਾ ਜਾਂਦਾ ਕਿ ਇਸ ਨਹਿਰ ਦੇ ਉੱਤੇ ਜਾਇਆ ਕਰਦੇ ਸਨ ਨਹਾਉਣ ਦੇ ਵਾਸਤੇ। ਉਹ ਗੋਤਾਖੋਰ ਵੀ ਜਿਹੜਾ ਜੀ ਉਹ ਮੰਨਦੇ ਨੇ ਨਹਾਉਣ ਵਾਸਤੇ ਜਾਂਦੇ, ਕਿਉਂਕਿ ਨਹਿਰਾਂ ਦੇ ਕੰਢੇ ਰਹਿੰਦੇ ਜਿਹੜੇ ਬੱਚੇ ਨੇ ਉਹ ਤਾਰੂ ਵੀ ਹੁੰਦੇ ਨੇ, ਉਹ ਡੁੱਬ ਨਹੀਂ ਸਕਦੇ ਜੀ। ਜੇ ਨਹਾਉਣ ਵਾਸਤੇ ਗਏ ਆ ਤਾਂ ਉਹ ਡੁੱਬ ਨਹੀਂ ਸਕਦੇ। ਦੂਜੀ ਗੱਲ ਕਿ ਜਿਸ ਸਮੇਂ ਉਹ ਘਰੋਂ ਨਿਕਲੇ ਨੇ ਉਸ ਸਮੇਂ ਨਹਿਰ ਦੇ ਉੱਤੇ ਉਹ ਨਹਾਉਣ ਨਹੀਂ ਜਾ ਸਕਦੇ। ਇਹ ਵੀ ਜਿਹੜਾ ਜੀ ਇਹਦੇ ਵਿੱਚ ਇੱਕ ਪੁਆਇੰਟ ਹੈ। ਦੂਜੀ ਜਿਹੜੀ ਇੱਕ ਬੱਚੇ ਦੀ ਲਾਸ਼ ਮਿਲੀ ਸੀਗੀ, ਉਹਦਾ ਕੋਈ ਵੀ ਵਾਲੀ ਵਾਰਸ ਜਿਹੜਾ ਜੀ ਉਹ ਨਹੀਂ ਪਹੁੰਚਿਆ ਇਸ ਲਾਸ਼ ਨੂੰ ਕਲੇਮ ਕਰਨ ਦੇ ਵਾਸਤੇ। ਔਰ ਜਿਹੜਾ ਪੋਸਟਮਾਰਟਮ ਇਹਦਾ ਜੀ ਉਹ ਕਰ ਦਿੱਤਾ ਗਿਆ। ਜਿਹੜੀ ਸ਼ੁਰੂਆਤੀ ਰਿਪੋਰਟ ਆ ਪੋਸਟਮਾਰਟਮ ਦੀ ਉਹ ਬਾਅਦ ਦੇ ਵਿੱਚ ਕਲੀਅਰ ਹੋਊਗੀ, ਪਰ ਇੰਨਾ ਪਤਾ ਲੱਗਿਆ ਕਿ ਇਸ ਬੱਚੇ ਨੂੰ ਨਾ ਤਾਂ ਗਲਾ ਦਬਾ ਕੇ ਮਾਰਿਆ ਗਿਆ, ਨਾ ਕੋਈ ਸੱਟ ਦੀ ਜਿਹੜੀ ਆ ਜੀ ਉਹ ਗੱਲ ਦਿਸੀ ਹੈ ਸਿਰ ਵਗੈਰਾ ਦੇ ਵਿੱਚ ਇਹਦੇ। ਮਤਲਬ ਕਿ ਇਹ ਵੀ ਡੁੱਬਣ ਦੇ ਨਾਲ ਜਿਹੜੀ ਡੈਥ ਹੋ ਸਕਦੀ ਹੈ। ਪੁਲਿਸ ਜਿਹੜੀ ਆ ਉਹ ਮਾਂ-ਪਿਓ ਦਾ DNA ਇਹਦੇ ਨਾਲ ਜਿਹੜਾ ਜੀ ਉਹ ਮਿਲਾਉਣ ਦੀ ਕੋਸ਼ਿਸ਼ ਕਰੂਗੀ, ਕਿਉਂਕਿ ਮਾਪੇ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਇਹ ਉਹਨਾਂ ਦੇ ਬੱਚੇ, ਇਹ ਉਹਨਾਂ ਦਾ ਬੱਚਾ ਨਹੀਂ। ਉਹਦੇ ਵਾਸਤੇ ਉਹਦੇ ਕੁਛ ਜਿਹੜੇ ਬਰਥ ਦੇ ਸਾਈਨ ਹੁੰਦੇ ਨੇ ਉਹ ਵੀ ਦੱਸ ਰਹੇ ਨੇ, ਕੁਝ ਕੱਪੜਿਆਂ ਦੀ ਗੱਲ ਵੀ ਜਿਹੜੀ ਉਹ ਦੱਸ ਰਹੇ ਆ। ਪਰ ਪੁਲਿਸ ਇਸ ਥਿਊਰੀ ਦੇ ਉੱਤੇ ਕੰਮ ਵੀ ਕਰ ਰਹੀ ਆ ਕਿ ਇਹ ਬੱਚਾ ਉਹਨਾਂ ਦੇ ਵਿੱਚੋਂ ਇੱਕ ਹੋ ਸਕਦਾ ਆ। ਜਿਹੜਾ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੁਲਿਸ ਆ ਉਹ ਸ਼ਾਇਦ ਕੁਝ ਮਾਮਲੇ ਜਿਹੜੇ ਆ ਉਹ ਜਾਣਬੁੱਝ ਕੇ ਅਜੇ ਨਹੀਂ ਦੱਸ ਰਹੀ ਕਿ ਉਹ ਕੁਝ ਦਿਨਾਂ ਤੱਕ ਇਹਦਾ ਖੁਲਾਸਾ ਜਿਹੜਾ ਜੀ ਉਹ ਕਰ ਸਕਦੀ ਆ। ਜਿਹੋ ਜਿਹਾ ਉਹਦੇ ਜਿਹੜਾ ਪਰਿਵਾਰ ਹੈ ਉਹਦਾ ਪਿਛਲੇ 1-2 ਦਿਨਾਂ ਤੋਂ ਜਿਹੜਾ ਜੀ ਉਹਨਾਂ ਦਾ ਚੇਂਜ ਹੋਇਆ ਥੋੜਾ ਜਿਹਾ, ਕਿ ਹੁਣ ਅਸੀਂ ਕਿਸੇ ਜਗ੍ਹਾ ਦੇ ਉੱਤੇ ਧਰਨੇ ਵਗੈਰਾ ਲਾਉਣ ਦੀ ਜ਼ਰੂਰਤ ਨਹੀਂ ਆ। ਪੁਲਿਸ ਜਿਹੜਾ ਜੀ ਉਹ ਕੰਮ ਕਰ ਰਹੀ ਹੈ। ਉਹਦੇ ਤੋਂ ਲੱਗਦਾ ਆ ਕਿ ਕੁਛ ਨਾ ਕੁਛ ਜਿਹੜਾ ਜੀ ਉਹ ਪੁਲਿਸ ਦੇ ਹੱਥ ਲੱਗ ਚੁੱਕਾ ਹੋਇਆ। ਜਿਹੜੇ ਕੁਝ ਸੂਤਰ ਨੇ ਉਹ ਇਹ ਦੱਸਦੇ ਆ ਜੀ ਕਿ ਕੋਈ ਨਾ ਕੋਈ ਸ਼ਮੂਲੀਅਤ ਜਿਹੜੀ ਆ ਜੀ ਉਹ ਪਿੰਡ ਦੀ ਜਾਂ ਕਿਸੇ ਘਰ ਦੇ ਦੀ ਇਸ ਮਾਮਲੇ ਦੇ ਵਿੱਚ ਹੈ। ਜਿਹਨੇ ਹੁਣ ਪੁਲਿਸ ਨੇ ਕੀ ਇਹਦੇ ਵਿੱਚੋਂ ਕੀ ਖੁਲਾਸਾ ਕੀਤਾ ਔਰ ਕੀ ਜਿਹੜਾ ਜੀ ਉਹ ਬਾਕੀ ਡਿਟੇਲ ਦੱਸੂਗੀ ਕਦੋਂ, ਇਹਦੇ ਵਾਸਤੇ ਅਜੇ ਪੁਲਿਸ ਦੇ ਅਫੀਸ਼ੀਅਲ ਬਿਆਨ ਦੀ ਜਿਹੜੀ ਹੈ ਜੀ ਉਹ ਇੰਤਜ਼ਾਰ ਕਰਨੀ ਜੀ। ਤੇ ਅੱਗੇ ਕੈਫੇ ਕਾਫੀ ਦਾ ਜਿਹੜਾ ਫਾਊਂਡਰ ਆ ਉਸ ਦਾ ਸੁਸਾਈਡ ਨੋਟ ਤਾਂ ਕਹਿੰਦੇ ਮਿਲਿਆ, ਪਰ ਉਹਦਾ ਕੋਈ ਯੋਗ ਸੁਗ ਨਹੀਂ। ਬਿਲਕੁਲ ਜੀ, ਐਕਚੁਅਲੀ ਇਹ ਬਹੁਤ ਫੇਮਸ ਹੈ ਜੀ ਇੱਥੇ ਮੁਲਕ ਦੇ ਵਿੱਚ ਕੈਫੇ ਕਾਫੀ ਦੇ। ਤੁਸੀਂ ਅਕਸਰ ਵੱਡੀਆਂ ਬਿਲਡਿੰਗ, ਏਅਰਪੋਰਟ, ਸ਼ਹਿਰਾਂ ਦੇ ਵਿੱਚ ਜਿੱਥੇ ਵੀ ਜਾਂਦੇ ਹੋ ਤੁਹਾਨੂੰ ਹਰ ਸ਼ਹਿਰ ਦੇ ਵਿੱਚ 5-6 ਇਹਦੀਆਂ ਚੇਨ ਜਿਹੜੀਆਂ ਜੀ ਉਹ ਮਿਲਦੀਆਂ ਨੇ। ਕੈਫੇ ਕਾਫੀ ਦੇ ਸੀਸੀ ਦੇ ਵੀ ਕਹਿ ਦਿੰਦੀ ਨਵੀਂ ਜਨਰੇਸ਼ਨ ਜਿਹੜੀ ਕਿ ਫੁੱਲ ਫਾਰਮ ਨਹੀਂ ਬੋਲਦੀ। ਉਹਦੇ ਜਿਹੜੇ ਫਾਊਂਡਰ VG ਸਿਧਾਰਥ 60 ਵਰ੍ਹਿਆਂ ਦੇ ਸੀ। ਉਹ ਮੈਂਗਲੋਰ ਜਾਣ ਦੇ ਦੌਰਾਨ ਰਾਹ ਚੋਂ ਲਾਪਤਾ ਜਿਹੜਾ ਜੀ ਉਹ ਹੋ ਗਿਆ। ਉਹਦੀ ਭਾਲ ਦੇ ਵਾਸਤੇ ਮੁਹਿੰਮ ਤਾਂ ਜਿਹੜੀ ਉਹ ਚਲਾਈ ਜਾ ਰਹੀ ਹੈ। ਕਰਨਾਟਕਾ ਦੇ ਸਾਬਕਾ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਰਹੇ SM ਕ੍ਰਿਸ਼ਨਾ ਦੇ ਉਹ ਜਵਾਈ ਸੀਗਾ ਜੀ। ਔਰ ਕੰਨੜ ਡਿਸਟ੍ਰਿਕਟ ਦੇ ਕੋਟੇਪੁਰਾ ਇਲਾਕੇ ਦੇ ਵਿੱਚ ਨੇਤਰਾਵਤੀ ਨਦੀ ਦੇ ਪੁਲ ਦੇ ਉੱਤੇ ਉਹਨੂੰ ਸੋਮਵਾਰ ਰਾਤ ਨੂੰ ਲਾਸਟ ਟਾਈਮ ਜਿਹੜਾ ਜੀ ਉਹ ਵੇਖਿਆ ਗਿਆ ਸੀਗਾ। ਉਹਦਾ ਪਤਾ ਲਾਉਣ ਦੇ ਵਾਸਤੇ NDRF ਤੇ ਜਿਹੜੇ ਕੋਸਟ ਗਾਰਡਸ ਨੇ ਔਰ ਹੋਮ ਗਾਰਡਸ ਨੇ ਉਹ ਜੁਟੇ ਹੋਏ ਆ। ਜਿਹੜੇ ਉੱਥੋਂ ਦੇ ਲੋਕਲ ਮਛੇਰੇ ਆ ਉਹ ਵੀ ਆਪਣੀਆਂ ਬੇੜੀਆਂ ਦੇ ਰਾਹੀਂ ਉਹਦੀ ਭਾਲ ਦੇ ਵਿੱਚ ਜਿਹੜਾ ਜੀ ਉਹ ਲੱਗੇ ਹੋਏ ਆ। ਇਹ ਕਿਹਾ ਜਾ ਰਿਹਾ ਹੈ ਕਿ ਇਹਨੇ ਸਿਧਾਰਥ ਨੇ ਆਪਣੇ ਡਰਾਈਵਰ ਨੂੰ ਸਕਲੇਸ਼ਪੁਰ ਜਾਣ ਦੇ ਵਾਸਤੇ ਕਿਹਾ ਤੇ ਰਾਹ ਦੇ ਵਿੱਚ ਉਹਨੇ ਮੈਂਗਲੋਰ ਜਿਹੜਾ ਜੀ ਉਹ ਜਾਣ ਦੇ ਵਾਸਤੇ ਕਹਿਤਾ। ਡਰਾਈਵਰ ਨੇ ਦੱਸਿਆ ਕਿ ਉਹ ਨੇਤਰਾਵਤੀ ਨਦੀ ਦੇ ਉੱਤੇ ਬਣੇ ਪੁਲ ਦੇ ਤੋਂ ਉਤਰ ਗਿਆ ਔਰ ਡਰਾਈਵਰ ਨੂੰ ਇਹ ਕਿਹਾ ਕਿ ਉਹ ਸੈਰ ਕਰਨ ਜਾ ਰਿਹਾ
ਤੇ ਜਦੋਂ 2 ਘੰਟੇ ਤੱਕ ਉਹਦਾ ਨਾਂ ਪਤਾ ਲੱਗਿਆ ਤੇ ਫਿਰ ਡਰਾਈਵਰ ਨੇ ਜਿਹੜਾ ਸੀਗਾ ਜੀ ਉਹ ਪੁਲਿਸ ਨੂੰ ਫੋਨ ਕੀਤਾ ਤੇ ਸ਼ਿਕਾਇਤ ਦਰਜ ਜਿਹੜੀ ਦੀ ਉਹ ਕਰਵਾਈ। ਜਿਹੜਾ ਕੰਪਨੀ ਦੇ ਮੁਲਾਜ਼ਮ ਨੇ ਉਹਨਾਂ ਦੇ ਨਾਂ ਚਿੱਠੀ ਲਿਖੀ ਆ ਇੱਕ, ਉਹਨੇ ਇਹ ਲਾਪਤਾ ਹੋਣ ਤੋਂ ਪਹਿਲਾਂ ਬੋਰਡ ਆਫ ਡਾਇਰੈਕਟਰਸ ਦੇ ਨਾਂ ਲਿਖੀ ਚਿੱਠੀ ਦੇ ਵਿੱਚ ਉਹਨੇ ਇਹ ਕਿਹਾ ਕਿ ਮੈਂ ਇੱਕ ਉਦਮੀ ਦੇ ਤੌਰ ਦੇ ਉੱਤੇ ਅਸਫਲ ਰਿਹਾ। 37 ਸਾਲਾਂ ਬਾਅਦ ਸਖਤ ਮਿਹਨਤ ਤੇ ਸਮਰਪਣ ਦੇ ਨਾਲ ਕੰਪਨੀ ਨੇ ਸਿੱਧੇ ਤੌਰ ਤੇ 30,000 ਨੌਕਰੀਆਂ ਪੈਦਾ ਕੀਤੀਆਂ ਤੇ ਨਾਲ ਹੀ ਟੈਕਨੀਕਲ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਵਿੱਚ ਵੀ ਵੱਡਾ ਇਨਵੈਸਟ ਕੀਤਾ ਔਰ ਉੱਥੋਂ 20,000 ਨੌਕਰੀਆਂ ਪੈਦਾ ਕਰਨ ਤੋਂ ਬਾਅਦ ਉਹ ਕਹਿੰਦਾ ਕਿ ਮੈਂ ਬਹੁਤ ਵੱਡੇ ਯਤਨਾਂ ਦੇ ਬਾਵਜੂਦ ਲਾਭ ਦੇਣ ਵਾਲਾ ਕਾਰੋਬਾਰੀ ਮਾਡਲ ਬਣਾਉਣ ਦੇ ਵਿੱਚ ਅਸਫਲ ਰਿਹਾ। ਉਹਨੇ ਇਸ ਚਿੱਠੀ ਦੇ ਵਿੱਚ ਮੁਆਫੀ ਮੰਗੀ ਆ ਤੇ ਇਹ ਕਿਹਾ ਕਿ ਲੰਮੇ ਸਮੇਂ ਤੱਕ ਲੜਾਈ ਲੜੀ ਪਰ ਉਹ ਦਬਾਅ ਅੱਗੇ ਹਿੰਮਤ ਜਿਹੜਾ ਜੀ ਉਹ ਹਾਰ ਰਿਹਾ ਹੈ, ਕਿਉਂਕਿ ਜਿਹੜੀ ਪ੍ਰਾਈਵੇਟ ਇਕੁਇਟੀ ਭਾਈਵਾਲਾਂ ਦੇ ਵਿੱਚੋਂ ਇੱਕ ਵੱਲੋਂ ਸ਼ੇਅਰ ਵਾਪਸ ਖਰੀਦੇ ਜਾਣ ਦਾ ਦਬਾਅ ਜਿਹੜਾ ਜੀ ਉਹ ਨਹੀਂ ਝੱਲ ਸਕਦਾ। ਜਿਹੜੇ ਇਹ ਸੀ ਦੇ ਆ ਜੀ ਇਹਦੇ ਸ਼ੇਅਰ ਜਿਹੜੇ ਜੀ ਇੱਕਦਮ ਡਿੱਗ ਪਏ ਜਦੋਂ ਇਹ ਖਬਰ ਜਿਹੜੀ ਆ ਜੀ ਉਹ ਆਈ ਆ। ਇਸੇ ਚਿੱਠੀ ਨੂੰ ਆਧਾਰ ਬਣਾ ਕੇ ਕਿਸੇ ਦੇ ਇਸ ਫਾਊਂਡਰ ਦੀ ਭਾਲ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ। ਲਾਸਟ ਖਬਰਾਂ ਮਿਲਣ ਤੱਕ ਇਹਦੇ ਸੰਬੰਧੀ ਅਜੇ ਕੋਈ ਲੇਟੈਸਟ ਅਪਡੇਟ ਨਹੀਂ ਸੀ ਆਈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।